ਸੋ ਨਿਰਮਲ ਮਾਨ ਜੀ ਦੱਸਿਓ ਵਾਟਸ ਅ ਟ੍ਰੈਜਰੀ ਬਿੱਲ। ਇਹ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ, ਵੈਰੀ ਇੰਪੋਰਟੈਂਟ ਰਾਜਕਰਨ। ਜਿਹੜਾ ਟੀ ਬਿੱਲ ਹੈ ਨਾ, ਖਾਸ ਕਰ ਅਜੋਕੇ ਸਮੇਂ ਦੇ ਵਿੱਚ ਇਟਸ ਅ ਗੁੱਡ ਆਪਸ਼ਨ। ਜੇ ਸ਼ਾਰਟ ਟਰਮ ਤੁਸੀਂ ਪੈਸੇ ਰੱਖਣੇ ਨੇ ਆਪਣੇ ਕੋਲ, ਬਿਕੋਜ਼ ਜਿਹੜੇ ਟੀ ਬਿੱਲ ਦੇ ਜਿਹੜਾ ਟਾਈਮ ਹੁੰਦਾ, ਇਹ ਤੁਸੀਂ ਆਪਣਾ ਟ੍ਰੈਜਰੀ ਬਿੱਲ ਇੱਕ ਮਹੀਨੇ ਤੋਂ ਲੈ ਕੇ ਤੇ 1 ਸਾਲ ਤੱਕ ਦੇ ਵਿੱਚ ਤੁਹਾਡੇ ਮੈਚੁਰ ਹੋ ਜਾਂਦੇ ਨੇ। ਸੋ 4 ਵੀਕਸ, ਔਰ ਮਿਨੀਮਮ ਤੁਸੀਂ $100 ਦੇ ਖਰੀਦ ਸਕਦੇ ਹੋ, ਔਰ ਮੈਕਸਿਮਮ ਤੁਸੀਂ $10 ਮਿਲੀਅਨ ਦੇ ਖਰੀਦ ਸਕਦੇ ਹੋ। ਤੇ ਇਟਸ ਆਲਮੋਸਟ ਯੂ ਕੈਨ ਆਲਮੋਸਟ ਸੇ ਕਿ ਇਟਸ 100% ਰਿਸਕ ਫ੍ਰੀ, ਕਿਉਂਕਿ ਇਟਸ ਬੈਕਡ ਬਾਈ ਦਾ US ਗਵਰਨਮੈਂਟ। ਪਲੱਸ ਇਹਦਾ ਹੋਰ ਬੜੇ ਬੈਨੀਫਿਟਸ ਨੇ ਕਿ ਜਿੱਦਾਂ ਇਹਦੇ ਉੱਤੇ ਕੋਈ ਵੀ ਸਟੇਟ, ਜਿਹੜਾ ਅਕਸਰ ਆਪਾਂ ਸੁਣਦੇ ਵੀ ਸਰਕਾਰ ਦੇ ਬੌਂਡ ਆ, ਲਾਈਕ ਇਹ ਉਹ ਚੀਜ਼ ਹੁੰਦੀ ਹੈ ਜਾਂ ਡਿਫਰੈਂਟ ਥਿੰਗ ਹੁੰਦੀ ਹੈ? ਸੋ ਇਹ 3 ਚੀਜ਼ਾਂ ਮੇਨ ਹੁੰਦੀਆਂ ਨੇ ਜਿਹਦੇ ਚ ਆਪਾਂ, ਜਿਹੜਾ ਸਭ ਤੋਂ ਸ਼ਾਰਟ ਟਰਮ, ਜਿਹੜਾ ਸਭ ਤੋਂ ਜ਼ਿਆਦਾ ਲਿਕੁਇਡ ਹੁੰਦਾ, ਜਿੱਦਾਂ ਆਪਾਂ ਕਹੀ ਕਿ ਲਿਕੁਇਡਿਟੀ 1 ਮਹੀਨੇ ਤੋਂ ਲੈ ਕੇ 1 ਸਾਲ ਤੇ ਮੈਚੁਰਿਟੀ ਹੁੰਦੀ ਹੈ। ਸੋ ਤੁਸੀਂ ਆਪਣੀ ਮੈਚੁਰਿਟੀ ਪਿਕ ਕਰ ਸਕਦੇ, 1 ਮਹੀਨੇ ਵਾਲੇ ਲੈਣੇ ਹੈ ਕਿ ਤੁਸੀਂ 1 ਸਾਲ ਵਾਲੇ ਲੈਣੇ ਹੈ, 1 ਮਹੀਨਾ, 2, 3, 4, 5, 6 ਮਹੀਨੇ, ਸੋ ਐਂਡ ਸੋ ਫੋਰਥ, 1 ਮਹੀਨੇ ਤੋਂ ਲੈ ਕੇ ਸਾਲ ਤੇ ਲੈ ਸਕਦੇ ਹੋ। ਸੋ ਮੰਨ ਲਓ ਫੋਰ ਐਗਜ਼ਾਮਪਲ, ਜੇ ਮੈਂ ਘਰ ਖਰੀਦ ਰਿਹਾ ਔਰ ਮੈਂ ਘਰ ਦੇਖ ਰਿਹਾ ਔਰ ਮੈਨੂੰ ਪਤਾ ਨਹੀਂ ਮੈਨੂੰ ਘਰ ਲੱਭਣ 'ਚ ਮਹੀਨਾ ਲੱਗਣਾ ਕਿ 2 ਮਹੀਨੇ ਲੱਗਣੇ, ਤਾਂ ਉਸ ਚੱਕਰ ਦੇ ਵਿੱਚ ਤੁਸੀਂ CD ਨਹੀਂ ਕਰਾ ਸਕਦੇ, ਤੁਸੀਂ ਟ੍ਰੈਜਰੀ ਬੌਂਡ ਨਹੀਂ ਲੈ ਸਕਦੇ, ਜਿਹੜੇ 2 ਸਾਲ ਤੋਂ ਲੈ ਕੇ 7 ਤੱਕ ਨੋਟਸ ਹੈਗੇ ਨੇ। ਸੋ 3 ਆਪਸ਼ਨ ਨੇ, ਟ੍ਰੈਜਰੀ ਬਿਲਸ, ਟ੍ਰੈਜਰੀ ਨੋਟਸ ਐਂਡ ਟ੍ਰੈਜਰੀ ਬੌਂਡਸ। ਟ੍ਰੈਜਰੀ ਬੌਂਡ ਜਿਹੜੇ ਸਭ ਤੋਂ ਲਿਕੁਇਡ ਨੇ, 1 ਮਹੀਨੇ ਤੋਂ ਲੈ ਕੇ 1 ਸਾਲ ਦੀ ਮੈਚੁਰਿਟੀ। ਟ੍ਰੈਜਰੀ ਨੋਟ ਜਿਹੜੀ ਹੈ 2 ਸਾਲ ਤੋਂ ਲੈ ਕੇ 7 ਸਾਲ ਦੀ ਮੈਚੁਰਿਟੀ, ਔਰ ਟ੍ਰੈਜਰੀ ਬੌਂਡ ਹੈ 20 ਸਾਲ ਤੋਂ ਲੈ ਕੇ 30 ਸਾਲ ਦੀ ਮੈਚੁਰਿਟੀ। ਸੋ ਜੇ ਮੈਨੂੰ ਸ਼ਾਰਟ ਟਰਮ ਦੇ ਵਿੱਚ ਹੈ, ਔਨ ਐਵਰੇਜ ਤੁਹਾਨੂੰ 5 ਤੋਂ 7% ਜਿਹੜਾ ਉਹਦੇ 'ਚ ਰਿਟਰਨ ਮਿਲ ਜਾਂਦਾ। ਪਲੱਸ ਇਹ ਹੈ ਕਿ ਤੁਹਾਨੂੰ ਕੋਈ ਵੀ ਉਹਦੇ ਉੱਤੇ ਸਟੇਟ ਜਾਂ ਲੋਕਲ, ਕਈ ਜਿੱਦਾਂ ਕਿ ਨਿਊਯਾਰਕ ਸਿਟੀ ਹੋਈ ਜਾਂ LA ਹੋਇਆ, ਸਿਟੀ ਦੇ ਵੀ ਟੈਕਸ ਹੁੰਦੇ ਨੇ। ਸੋ ਸਟੇਟ ਜਾਂ ਸਿਟੀ ਦੇ ਕੋਈ ਟੈਕਸ ਤੁਹਾਨੂੰ ਪੇ ਨਹੀਂ ਕਰਨੇ ਪੈਂਦੇ। ਤੇ ਓਵਰਆਲ ਇਹਦਾ ਜਿਹੜਾ ਇਟਸ ਮੋਸਟ ਸੇਫ ਇਨਵੈਸਟਮੈਂਟ, ਕਿਉਂਕਿ ਜੇ ਤੁਸੀਂ ਬੈਂਕ 'ਚ ਵੀ ਕਰਦੇ ਹੋ, ਰਿਟਰਨ ਕਿੰਨੀ ਹੁੰਦੀ ਹੈ ਇਹਦੀ? ਵੇਰੀ ਕਰਦੀ ਹੈ, ਪਰ ਇਸ ਟਾਈਮ ਜੇ ਤੁਸੀਂ ਲਓਗੇ ਤਕਰੀਬਨ 5%। ਸੋ ਹੁੰਦਾ ਇਦਾਂ ਹੈ ਕਿ ਜਿਹੜਾ ਤੁਸੀਂ ਨਾ ਇੱਕ ਡਿਸਕਾਊਂਟ ਪ੍ਰਾਈਸ ਤੇ, ਮੰਨ ਲਓ ਕਿ ਤੁਸੀਂ $100 ਦਾ ਟ੍ਰੈਜਰੀ ਟੀ ਬਿੱਲ ਖਰੀਦਿਆ, ਤੇ ਤੁਸੀਂ ਉਹਦੀ ਮੈਚੁਰਿਟੀ ਖਰੀਦ ਲਈ ਮੰਨ ਲਓ ਕਿ ਸਾਲ ਦੀ, ਫੋਰ ਐਗਜ਼ਾਮਪਲ 52 ਵੀਕਸ ਦੀ, ਤੇ ਉਹ ਜੇ ਉਹਨਾਂ ਨੇ 5% ਟਰਨ ਦੇਣਾ ਤਾਂ ਮਤਲਬ ਤਕਰੀਬਨ ਤੁਹਾਨੂੰ $95 ਦਾ ਹੁਣ ਮਿਲਣਾ, ਤੇ ਜਦੋਂ ਵੇਚੋਗੇ ਤਾਂ ਤੁਹਾਡਾ 100 ਦਾ ਵਿਕਣਾ। ਸੋ ਔਨ ਐਵਰੇਜ, ਔਰ ਉਹਦਾ ਐਕਸਪਲੇਨ ਦਿਸ ਅਗੇਨ, ਵੀ 100 ਦਾ ਬਿੱਲ ਖਰੀਦਿਆ 95 ਮਿਲਨੇ ਤੇ 100 ਬਾਅਦ 100 ਦਾ ਬਿੱਲ ਜਿਹੜਾ ਤੁਹਾਨੂੰ ਡਿਸਕਾਊਂਟ ਪ੍ਰਾਈਸ ਤੇ ਮਿਲਣਾ, 95 ਦਾ ਮਿਲ ਜਾਣਾ, 95 ਦਾ ਮਿਲਣਾ। ਔਰ ਉਹਦਾ 95 ਦਾ ਜੇ ਸਾਲ ਦੇ ਬਾਅਦ ਵੇਚੋਗੇ ਤੇ ਉਹ ਤੁਹਾਨੂੰ 100 ਮਿਲ ਗਿਆ, ਤਾਂ ਸੋ ਟੈਕਨੀਕਲੀ ਤੁਹਾਨੂੰ $5 ਮੁਨਾਫਾ, ਤੁਹਾਨੂੰ 5% ਦਾ ਫਾਇਦਾ ਹੋ ਗਿਆ। ਉਹ ਵੇਰੀ ਵੀ ਕਰ ਸਕਦਾ ਕਿ ਤੁਹਾਡਾ ਇੰਟਰਸਟ ਰੇਟ ਕਿੰਨਾ ਵੱਧਦਾ ਪਿਆ, ਕਿੰਨਾ ਇੰਟਰਸਟ ਰੇਟ ਘਟਦਾ ਪਿਆ। ਜਿੱਦਾਂ ਮਾਰਕੀਟ ਉੱਪਰ ਜਾਂਦੀ ਹੈ ਤੇ ਜਿੱਦਾਂ ਇੰਟਰਸਟ ਰੇਟ ਉੱਪਰ ਜਾਂਦੇ ਨੇ, ਤੇ ਉਹਦੇ ਵਿੱਚ ਜਿਹੜੇ ਤੁਹਾਡਾ ਟ੍ਰੀ ਬਿੱਲ ਦਾ ਰਿਟਰਨ ਹੈ ਉਹ ਜ਼ਿਆਦਾ ਮਿਲ ਸਕਦਾ। ਔਰ ਦਾ ਗੁੱਡ ਥਿੰਗ ਹੈ, ਜਿੰਨਾ ਇੰਟਰਸਟ ਰੇਟ ਹਾਈ ਹੈ ਉਨਾ ਜ਼ਿਆਦਾ ਰਿਟਰਨ, ਐਗਜ਼ੈਕਟਲੀ ਉਹਨਾਂ ਜ਼ਿਆਦਾ ਮਿਲ ਸਕਦਾ। ਸੋ ਔਰ ਬਸ ਚੀਜ਼ ਇਹ ਹੈ ਕਿ ਸਿਕਿਉਰਿਟੀ ਵਾਈਜ਼ ਦੇ ਆਰ 100% ਸੇਫ। ਕੋਈ ਇਹਦੇ 'ਚ ਇਹ ਨਹੀਂ ਕਿ ਸਟਾਕ ਵਾਂਗੂ ਅੱਜ ਪੈਸੇ ਚਲੇ ਗਏ ਕੱਲ ਵਾਪਸ ਆ ਗਏ, ਮਿਲਨੇ ਆ। ਹਾਂ, ਕਿਸੇ ਟਾਈਮ ਤੁਹਾਡੇ ਪੈਸੇ ਲੂਜ਼। ਔਰ ਜੇ ਤੁਸੀਂ ਬੈਂਕ 'ਚ ਵੀ ਕਰਦੇ ਹੋ, ਬੈਂਕ ਦੇ ਵਿੱਚ 2 ਚੀਜ਼ਾਂ ਨੇ, ਇੱਕ ਕਿਸੇ ਵੀ ਬੈਂਕ 'ਚ ਵੀ ਜਮ੍ਹਾਂ ਕਰਦੇ ਹੋ ਅਪ ਟੂ $2.5 ਲੱਖ ਜਿਹੜਾ ਉਹ FDIC ਇੰਸ਼ੋਰਡ ਹੁੰਦਾ। ਪਲੱਸ ਤੁਹਾਨੂੰ ਜਿਹੜਾ ਜਿੰਨੀ ਵੀ ਤੁਹਾਡੀ ਇਨਕਮ ਹੁੰਦੀ ਹੈ ਬੈਂਕ ਦੇ ਉੱਤੇ, ਚਾਹੇ CD ਦੀ ਹੈ, ਪਲੱਸ CD ਦਾ ਇਹ ਪ੍ਰੋਬਲਮ ਹੈ, ਤੁਸੀਂ 2 ਮਹੀਨੇ ਦੀ ਕਰਾਓ ਜਾਂ 6 ਮਹੀਨੇ ਦੀ ਕਰਾਓ, ਜਿੰਨਾ ਚਿਰ ਤੁਸੀਂ ਨਹੀਂ ਕਰਾਉਂਦੇ ਤੁਹਾਡੇ ਉੱਥੇ ਪੈਸੇ ਫਸੇ ਰਹਿੰਦੇ ਨੇ। ਔਰ ਪਲੱਸ ਟੀ ਬਿੱਲ ਜਦੋਂ ਮਰਜ਼ੀ ਫਿਰ ਵੇਚ ਸਕਦੇ ਆ। ਐਗਜ਼ੈਕਟਲੀ। ਸੋ ਕਿਉਂਕਿ ਤੁਸੀਂ ਉਸ ਹਿਸਾਬ ਨਾਲ ਲਾਓਗੇ ਨਾ, ਕਿ ਜੇ ਤੁਹਾਨੂੰ ਪਤਾ ਕਿ ਮੈਂ 2 ਵੀਕ ਦਾ ਚਾਹੀਦਾ, ਤੇ 4 ਹਫ਼ਤਿਆਂ ਤੁਸੀਂ 4 ਹਫ਼ਤਿਆਂ ਵੇਚ ਲਓ, ਤੁਹਾਨੂੰ ਪਤਾ ਕਿ ਮੈਂ 4 ਮਹੀਨਿਆਂ 'ਚ ਵੇਚਣੇ, ਤਾਂ ਤੁਸੀਂ 4 ਮਹੀਨਿਆਂ 'ਚ ਵੇਚ ਲਓ। ਸੋ ਦੈਟ ਇਜ਼ ਅਨਦਰ। ਔਰ ਸਿੱਧੀ ਗੱਲ ਹੈ, ਖਰੀਦੇ ਕਿੱਥੇ ਜਾਂਦੇ ਆ? ਸੋ ਖਰੀਦਣ ਦੇ 3-4 ਆਪਸ਼ਨ ਨੇ। ਇੱਕ ਤਾਂ ਤੁਸੀਂ treasurydirect.gov ਤੇ ਜਾ ਕੇ ਸਿੱਧਾ ਟ੍ਰੈਜਰੀ ਤੋਂ ਖਰੀਦ ਸਕਦੇ ਹੋ। ਦੈਟਸ ਵਨ ਆਫ ਦਾ ਬੈਸਟ ਆਪਸ਼ਨ। ਤੁਹਾਡਾ ਕੋਈ ਵੀ ਦੁਬਾਰਾ ਵੈਬਸਾਈਟ ਦੱਸਿਓ ਜੀ। treasurydirect.gov, treasurydirect.gov। ਠੀਕ ਹੈ ਜੀ। ਤੇ ਇੱਥੇ ਤੁਸੀਂ ਖਰੀਦ ਸਕਦੇ ਹੋ। ਫਿਰ ਤੁਸੀਂ ਇਹ ਕਿਸੇ ਬ੍ਰੋਕਰੇਜ ਫਰਮ ਨਾਲ ਕੰਮ ਕਰਦੇ, ਜਿੱਦਾਂ ਫਿਡੈਲਿਟੀ ਹੋ ਗਈ, ਚਾਰਲਸ ਸ਼ਵਾਬ ਹੋ ਗਿਆ, ਵੈਨਗਾਰਡ ਹੋ ਗਿਆ, ਇਹ ਤੋਂ ਲੈ ਸਕਦੇ ਹੋ। ਕਈ ਬੈਂਕ ਵਾਲੇ ਵੀ ਡੀਲ ਕਰਦੇ ਨੇ, ਤੇ ਇਹਨਾਂ ਤੋਂ ਤੁਸੀਂ ਕਿਤੇ ਵੀ ਲੈ ਸਕਦੇ ਹੋ। ਪਰ ਟ੍ਰੈਜਰੀ ਡਾਇਰੈਕਟ ਇਜ਼ ਵਨ ਆਫ ਦਾ ਬੈਸਟ ਆਪਸ਼ਨ। ਔਰ ਤੁਸੀਂ ਆਪਣਾ ਬੈਂਕ ਅਕਾਊਂਟ ਉਹਦੇ ਨਾਲ ਜਾ ਕੇ ਕਨੈਕਟ ਕਰੋ, ਤੇ ਉਹਨਾਂ ਨੇ ਸਿੱਧੇ ਬੈਂਕ ਅਕਾਊਂਟ 'ਚ ਪੈਸੇ ਹੋਣੇ, ਜਦੋਂ ਤੁਸੀਂ ਵੇਚੋਗੇ ਤਾਂ ਸਿੱਧੇ ਤੁਹਾਡੇ ਜਿਹੜਾ ਵੀ ਤੁਹਾਡਾ ਬੈਂਕ ਹੈ ਉਹਦੇ ਨਾਲ ਕਨੈਕਟਡ ਹੁੰਦੇ ਨੇ। ਸੋ ਦਿਸ ਇਜ਼ ਵਨ ਆਫ ਦਾ ਸੇਫੈਸਟ ਵਨ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਪੈਸੇ ਇਸ ਟਾਈਮ ਲਿਕੁਇਡ ਚਾਹੀਦੇ ਨੇ, ਬਜਾਏ ਇਹਦੇ ਕਿ ਸਟਾਕ ਦੇ। ਅਫਕੋਰਸ ਸਟਾਕ ਜਿਹਨਾਂ ਨੂੰ ਇਨਵੈਸਟ ਰਿਟਰਨ ਨਹੀਂ ਆਉਂਦਾ ਜੇ ਸਟਾਕ ਮਾਰਕੀਟ ਉੱਤੇ ਜਾਂਦੀ ਪਈ ਹੈ, ਪਰ ਸਟਾਕ ਮਾਰਕੀਟ ਜਿੰਨਾ 'ਚ ਰਿਸਕ ਵੀ ਹੈ ਨਹੀਂ। ਬਿਕੋਜ਼ ਰਿਸਕ ਇਹਦਾ ਤਾਂ ਹੀ ਹੈ ਕਿ ਜੇ ਟੋਟਲੀ ਸਾਰੀ ਦੀ ਸਾਰੀ ਗੌਰਮੈਂਟ ਹੀ ਡਿਫਾਲਟ ਹੋ ਜਾਏ, ਡਿੱਗ ਜਾਏ, ਵਿਚ ਇਜ਼ ਆਲਮੋਸਟ
Impossible. ਇੰਪੋਸੀਬਲ ਐਟ ਦਿਸ ਪੁਆਇੰਟ, Yeah, ਐਟਲੀਸਟ ਫॉर ਅਮਰੀਕਨ। America is too big to fail. ਐਗਜ਼ੈਕਟਲੀ। ਸੋ ਉਹ ਇਹ ਜਿਹੜੀ ਹੈ ਇਸ ਟਾਈਮ ਜਿਹੜੀ ਤੁਸੀਂ ਗੱਲ ਕੀਤੀ ਹੈ, ਅਜੋਕੀ ਮਾਰਕੀਟ ਦੇ ਵਿੱਚ ਇਹ ਕਾਫੀ Safe option ਹੈ। ਸੇਫ ਤੇ ਬੈਟਰ ਆਪਸ਼ਨ ਹੈ, ਜਦੋਂ ਵੋਲੇਟਾਈਲਿਟੀ ਮਾਰਕੀਟ ਜ਼ਿਆਦੀ ਹੈ ਔਰ ਕੁਛ ਵੀ ਕਿਸੇ ਟਾਈਮ ਹੋ ਸਕਦਾ। ਕਿਉਂਕਿ ਸਰਕਾਰ ਦੁਆਰਾ ਬੈਕਡ ਨੇ, ਸੋ ਐਗਜ਼ੈਕਟਲੀ। ਉਹਨਾਂ ਦੇ ਬਦਲੇ ਤੁਸੀਂ ਉਹ ਖਰੀਦ ਰਹੇ ਔਰ ਆ। ਜੇ ਤੁਸੀਂ ਜੀ, ਔਰ ਜੇ ਲੌਂਗ ਟਾਈਮ ਕਰਨੇ ਤਾਂ ਫਿਰ ਤੁਸੀਂ ਨੋਟਸ ਤੇ ਬੌਂਡ ਦੇ ਉੱਤੇ ਕਰ ਸਕਦੇ ਹੋ, ਪਰ ਉਹਦੇ ਬਾਅਦ ਹੋਰ ਆਪਸ਼ਨਸ ਆ ਜਾਂਦੀਆਂ ਨੇ, ਪਰ ਰਾਈਟ ਨਾਓ ਆਈ ਥਿੰਕ ਸ਼ਾਰਟ ਟਰਮ ਵਾਸਤੇ ਟੀ ਬਿਲਸ ਇਜ਼ ਗੁੱਡ ਆਪਸ਼ਨ। ਚਲੋ, ਸਾਡਾ ਦੱਸਣ ਦਾ ਮਕਸਦ ਵੀ ਇਹ ਸੀਗਾ ਵੀ ਅਕਸਰ ਆਪਾਂ ਸੁਣਦੇ ਹਾਂ ਸ਼ਾਮ ਦੀਆਂ ਖਬਰਾਂ 'ਚ, ਅਸੀਂ ਦੱਸਦੇ ਵੀ ਹਾਂ ਵੀ ਬੌਂਡ ਦਾ ਇੰਟਰਸਟ ਰੇਟ ਇੰਨਾ ਜਿਹੜਾ ਉਹ ਚੱਲ ਰਿਹਾ। ਸੋ ਬੇਸਿਕਲੀ ਜੇ 4% ਉਹ 10 ਸਾਲ ਵਾਲੇ ਦਾ ਤੁਹਾਨੂੰ ਮਿਲ ਰਿਹਾ, ਵੀ 10 ਸਾਲਾਂ 'ਚ ਤੁਹਾਡੇ 4% ਜਿਹੜਾ ਉਹ ਵੱਧ ਕੇ ਮਿਲਦੇ ਆ। ਕੀ ਇਹ ਵੇਰੀ ਕਰਦਾ ਰਹਿੰਦਾ, ਜਾਂ ਇੱਕ ਵਾਰੀ ਜਦੋਂ ਤੁਸੀਂ ਬਾਏ ਕਰ ਲਿਓ ਤੇ ਲੌਕ ਹੋ ਜਾਂਦਾ ਹੈ? ਉੱਥੇ ਲੌਕ ਹੋ ਜਾਂਦਾ। ਪਲੱਸ ਤੁਹਾਨੂੰ ਇਦਾਂ ਨਹੀਂ ਹੁੰਦਾ ਕਿ ਜਿੱਦਾਂ ਬਾਕੀ ਤੁਸੀਂ ਜਾਓਗੇ CD ਜਾਓਗੇ ਜਾਂ ਤੁਸੀਂ ਕਿਤੇ ਇੰਟਰਸਟ ਰੇਟ ਤੇ ਜਾਂ ਮਨੀ ਮਾਰਕੀਟ ਅਕਾਊਂਟ ਜਾਂਦੇ ਹੋ, ਤੁਹਾਨੂੰ ਹਰ ਮਹੀਨੇ ਇੰਟਰਸਟ ਮਿਲਦਾ। ਸੋ ਤੁਹਾਨੂੰ ਉਦੋਂ ਹਰ ਮਹੀਨੇ ਇੰਟਰਸਟ ਨਹੀਂ ਮਿਲਣਾ, ਇਹ ਤੁਹਾਨੂੰ ਇੱਕੋ ਵਾਰੀ ਮਿਲਣਾ ਹੈ। ਇੱਕੋ ਵਾਰੀ ਇੰਟਰਸਟ, ਇੱਕੋ ਵਾਰੀ ਜਦੋਂ ਤੁਸੀਂ ਕੋਈ ਵੇਚੋਗੇ। ਕੰਪਾਊਂਡ ਨਹੀਂ, ਕੋਈ ਕੁਛ ਨਹੀਂ, ਜਿੰਨੇ ਪਲਾਏ ਆ ਉਹਦਾ ਉਨੇ % ਦੇ ਬਾਅਦ 'ਚ ਵੱਧ ਕੇ ਤੁਹਾਨੂੰ ਉਨੇ ਮਿਲ ਜਾਣੇ। ਐਗਜ਼ੈਕਟਲੀ। ਮਤਲਬ ਜੇ ਮੰਨ ਲਓ ਕਿ ਹੁਣ ਅੱਜ ਮੇਰੇ ਕੋਲ ਕੋਈ ਚੀਜ਼ ਹੈ ਤੇ $10 ਦੀ ਹੈ, ਔਰ ਮੈਂ ਤੁਹਾਨੂੰ ਕਹਾਂਗਾ ਜੀ ਅੱਜ ਮੇਰੇ ਕੋਲ ਅੱਜ ਆਪ 7 ਦੀ ਲਾ ਲਓ ਤੇ ਮੈਂ ਸਾਲ ਬਾਅਦ ਵਾਪਸ 10 ਦੀ ਖਰੀਦ ਲਾਂਗਾ। ਸੋ ਟੈਕਨੀਕਲੀ ਆਮ ਯੂਜ਼ਿੰਗ ਦੈਟ ਮਨੀ। ਉਸ ਕਰਕੇ ਉਹਦੇ ਲਈ ਥੋੜਾ ਜਿਹਾ ਪ੍ਰੀਮੀਅਮ ਗਵਰਨਮੈਂਟ ਦਿੰਦੀ ਪਈ ਹੈ। ਜਿੱਦਾਂ ਆਪਾਂ ਇੰਡੀਆ 'ਚ ਨਹੀਂ ਉਹ ਕਮੇਟੀਆਂ ਪਾਉਂਦੇ ਹੁੰਦੇ ਸੀ ਲੋਕੀ। ਇਹ ਸਰਕਾਰੀ ਕਮੇਟੀ ਆ। ਸਰਕਾਰੀ ਕਮੇਟੀ ਹੈ, ਐਗਜ਼ੈਕਟਲੀ। ਔਰ ਕਮੇਟੀ ਵਾਲੇ ਭੱਜਦੇ ਵੀ ਨਹੀਂ ਇੱਥੇ। ਨਹੀਂ, ਇੱਥੇ ਭੱਜਣ ਨਹੀਂ ਦਿੰਦੇ। ਜਿਹੜੇ ਭੱਜੇ ਫੜ ਵੀ ਲੈਂਦੇ ਆ। ਬਿਲਕੁਲ।